ਆਵਾਂਗਾ ਦੁਬਈ ਵੱਲੋਂ ਹੋ ਕੇ ਤੇ ਦੁਬਈੋਂ ਵੀਜ਼ਾ ਮੇਰੇ ਨਾਲ ਇਹ ਵੀ ਆਉਣਗੇ ਭੱਟੀ ਸਾਹਿਬ ਵੀ। ਪਹਿਲੇ ਦੁਬਈ ਜਾਵਾਂਗੇ, ਦੁਬਈੋਂ ਵੀਜ਼ਾ ਤੁਹਾਡੇ ਵਾਲਾ ਲਵਾ ਕੇ ਤੇ ਫਿਰ ਤੁਹਾਡੇ ਘਰ ਵੜਾਂਗੇ। खुश रहो, अल्लाह ताला खुश रखे। और भी बेटा ਇਹ ਅੰਦਰ ਦਾ ਪਿਆਰ ਸੀ, अंदर वो आ गया, ਤੁਸੀਂ ਸਾਨੂੰ ਦਿੱਤਾ ਵਾ। आ गया ਯਾਦ ਰੱਖਾਂ ਦੇ ਨੰਬਰ ਆ ਗਿਆ बिल्कुल। ਇਹਨੇ ਪੁੱਛਿਆ ਤਾਂ ਦੱਸੂ ਹਾਂਜੀ ਤੇ ਉੱਥੇ ਜਦੋਂ ਵੀ ਆਓ ਉੱਥੇ ਰਹਿੰਦਾ ਵਾ। ਮੈਂ ਆਪਣੇ ਗਰੀਬ ਨਹੀਂ ਸਾਡੇ ਵਾਸਤੇ ਬੜੇ ਕਾਬਲੇ ਇਤਰਾਮ ਦੇ ਭੱਟੀ ਸਾਹਿਬ ਜਿਹੜਾ ਫਾਸਲਾ ਕਰਕੇ ਤੈਅ ਕਰਕੇ ਆਇਓ ਇਹ ਜਿਹੜਾ ਉਸ ਕਰ। अस्सलाम वालेकुम दोस्तों, ਜ਼ਿੰਦਗੀ ਦੇ ਵਿੱਚ ਕਦੀ-ਕਦੀ ਐਸਾ ਮੁਕਾਮ ਆਉਂਦਾ ਕਿ ਸਾਡੇ ਨਾਲ ਜਿਹੜੀ ਸ਼ਖਸੀਅਤ ਹੁੰਦੀ ਹੈ ਤੁਹਾਡੇ ਇਸ ਚੈਨਲ ਦੇ ਟਰੈਵਲ ਵਲੌਗ ਪੰਜਾਬ ਤੇ ਸਾਡੇ ਜਿਹੜੇ ਮਹਿਮਾਨ ਨੇ ਕਦੀ-ਕਦੀ ਤਾਰਫ ਦੇ ਅਲਫਾਜ਼ ਵੀ ਛੋਟੇ ਲੱਗਦੇ ਨੇ। ਅਸੀਂ ਬਗੈਰ ਟਾਈਮ ਜ਼ਾਇਆ ਕੀਤੇ ਤਾਂ ਤਾਰਫ ਕਰਵਾਣੇ ਕਿ ਅਸੀਂ ਪਿੰਡ ਜਿਹੜਾ ਨਾ ਉਹ ਹੈਗਾ ਜੀ ਭੋਏ ਆਸਲ, ਉਹਨਾਂ ਵਿੱਚ ਬੜੀ ਵੱਡੀ ਸ਼ਖਸੀਅਤ ਚੌਧਰੀ ਮੁਹੰਮਦ ਅਸਲਮ ਸੰਧੂ ਸਾਹਿਬ ਜਿਹੜਾ ਨਾ ਕਿ ਤਸ਼ਰੀਫ ਫਰਮਾ ਸਾਡੇ ਨਾਲ, ਉਹਨਾਂ ਨਾਲ ਗੱਲਬਾਤ ਕਰਨੇ ਆ। ਉਹਨਾਂ ਦੀ ਕਿਸ ਤਰ੍ਹਾਂ ਜਿਹੜਾ ਨਾ ਕਿ ਖਾਨਦਾਨ ਜਿਹੜਾ ਨੇ ਇਸ ਪਿੰਡ ਦੇ ਵਿੱਚ ਆਬਾਦ ਹੋਇਆ, ਅੱਜ ਕਿਸ ਤਰ੍ਹਾਂ ਜਿਹੜਾ ਨਾ ਕਿ ਉਹਨਾਂ ਦਾ ਇੱਕ ਅੱਛਾ ਨਾਮ ਹੈ, ਤੇ ਬਗੈਰ ਟਾਈਮ ਜ਼ਾਇਆ ਕੀਤੇ ਉਹਨਾਂ ਨਾਲ ਮੁਲਾਕਾਤ ਕਰਵਾਣੇ ਤੁਹਾਡੀ। अस्सलाम वालेकुम। वालेकुम सलाम। ਚਾਈ ਸਾਹਿਬ, ਸਭ ਤੋਂ ਪਹਿਲੇ ਤਾਂ ਬਹੁਤ ਮਿਹਰਬਾਨੀ ਕਿ ਤੁਸੀਂ ਟਾਈਮ ਦਿੱਤਾ ਸਾਨੂੰ ਜੀ। ਨਹੀਂ, ਇਹ ਤੁਹਾਡੇ ਬਾਬਾ ਜੀ ਤੁਹਾਡੇ ਨਾਲ ਸੀ। ਤੇ ਇਹ ਦੱਸੋ ਕਿ ਆਪਣਾ ਇਸਮੇ ਗ੍ਰਾਮੀ। ਮੇਰਾ ਨਾਮ ਚੌਧਰੀ ਮੁਹੰਮਦ ਅਸਲਮ ਸੰਧੂ। ਵਾਲਦ ਦਾ ਨਾਮ ਕੀ ਹੈ? ਸਰਦਾਰ ਅਲੀ ਸੰਧੂ। ਸਰਦਾਰ ਅਲੀ। ਆਪਣੀ ਕਿੰਨੀ ਹੁਣ ਤੱਕ ਜਿਹੜੀ ਹੈ ਨਸਲ ਜਿਹੜੀ ਹੈ ਨਾ ਉਹ ਸਿੱਖ ਤੋਂ ਮੁਸਲਮਾਨ ਹੋਈ ਜੀ? ਦਾਦਾ ਜੀ ਸਿੱਖ ਮਜ਼ਹਬ ਤੋਂ ਮੁਸਲਮਾਨ ਹੋਏ ਸਨ। ਉਹਨਾਂ ਦਾ ਨਾਮ ਬਾਗਾ ਸਿੰਘ, ਉਹਨਾਂ ਦਾ ਨਾਮ ਹੋ ਗਿਆ ਬਾਗ ਅਲੀ। ਬਾਗ ਅਲੀ, ਠੀਕ। ਵੱਡਾ ਭਰਾ ਚੱਦਾ ਸਿੰਘ ਸੀ, ਉਹ ਨੰਬਰਦਾਰ ਵੀ ਸਨ। ਠੀਕ ਹੋ ਗਿਆ। ਉਹਨਾਂ ਦੀ ਨੰਬਰਦਾਰੀ ਉਹਨਾਂ ਰਾਜਪੂਤਾਂ ਨੂੰ ਮਿਲੀ। ਠੀਕ ਹੋ ਗਿਆ। ਇਹਨਾਂ ਨੂੰ ਜਾ ਕੇ ਨੰਬਰਦਾਰੀ ਉਧਰ। ਠੀਕ ਹੋ ਗਿਆ। ਦਾਦਾ ਜੀ 1855 ਚ ਮੁਸਲਮਾਨ ਹੋ ਗਏ ਸਨ। ਠੀਕ ਹੋ ਗਿਆ। ਇਹ ਸ਼ੇਰੇ ਪੂਰੀ ਇਲਾਕੇ ਦੇ ਵਿੱਚੋਂ ਪਹਿਲੇ ਸਿੱਖ ਸਨ ਜਿਹੜੇ ਮੁਸਲਮਾਨ ਹੋਏ ਸਨ। ਯਾਨੀ ਕਿ ਇਸ ਆਪਣੇ ਇਲਾਕੇ ਦੇ ਵਿੱਚ, ਜ਼ਿਲ੍ਹੇ ਦੇ ਵਿੱਚ ਉਹ ਪਹਿਲੇ ਸਿੱਖ ਜਿਹੜੇ ਸਨ ਮੁਸਲਮਾਨ ਹੋਏ 1855 ਦੇ ਵਿੱਚ। 1855 ਦੇ ਵਿੱਚ ਹਾਂਜੀ। ਉਹਨਾਂ ਨੇ 4 ਕਨਾਲ 13 ਮਰਲੇ ਮਸਜਿਦ ਨੂੰ ਰਾਜ਼ੀ ਦਿੱਤੀ। ਠੀਕ ਹੋ ਗਿਆ। ਤੇ ਦਰਵਾਜ਼ਾ ਨਾਲ ਰੱਖਿਆ। ਠੀਕ ਹੋ ਗਿਆ। 65 ਕਨਾਲ 4 ਮਰਲੇ ਉਹਨਾਂ ਨੇ ਰਾਜ਼ੀ ਦਿੱਤੀ ਕਬਰਸਤਾਨ ਦੀ। ਠੀਕ ਹੋ ਗਿਆ। ਇਹ ਸਾਰੀ ਜਿਹੜਾ ਨਾ ਉਹਨਾਂ ਦੀ ਦਾਨ ਸੀ ਇਸ ਪਿੰਡ ਨੂੰ, ਜਿਹੜੀ ਦੋ ਚੀਜ਼ਾਂ ਜਿਹੜੀਆਂ ਬੜੀਆਂ ਅਹਿਮ ਹੁੰਦੀਆਂ ਸਨ, ਇੱਕ ਮਸਜਿਦ ਸੀ, ਇੱਕ ਕਬਰਸਤਾਨ ਜੀ। ਬਿਲਕੁਲ। ਉਹ ਦੋਹਾਂ ਵਾਸਤੇ ਰਫਾਈ ਕੰਮ ਜਿਹੜਾ ਨਾ ਤੁਹਾਡੇ ਦਾਦਾ ਜੀ ਉਹਨਾਂ ਨੇ ਸ਼ੁਰੂ ਕੀਤਾ। 1935 ਚ ਉਧਰ 4 ਕਨਾਲ ਲੱਗਦੀ ਸੀ ਉਹਨਾਂ ਦੀ ਰਾਜ਼ੀ, ਤੇ ਨਾਲਾ ਲੰਘਦਾ ਸੀ ਨਾਲ। ਉਹਨਾਂ ਨੇ ਉਹ ਵੀ 4 ਕਨਾਲ ਕਬਰਸਤਾਨ ਨੂੰ ਦਿੱਤੀ। ਬਾਲ ਸਾਹਿਬ ਨੇ ਵੀ ਇਸ ਵਾਸਤੇ ਦਿੱਤੀ ਕਿ ਇਹ ਪਾਣੀ ਨਾ ਕਬਰਾਂ ਨੂੰ ਪਵੇ। ਬਿਲਕੁਲ। ਇਹ ਵੀ ਕਬਰਸਤਾਨ ਚ ਸ਼ਾਮਲ ਹੋ ਗਏ। ਵਕਤ ਚੱਲਦਾ ਰਿਹਾ। ਹਾਂਜੀ ਹਾਂਜੀ। ਫਿਰ ਪਾਰਟੀਸ਼ਨ ਆਈ ਜੀ। ਉਸ ਪਾਰਟੀਸ਼ਨ ਦੇ ਵਿੱਚ ਪਰਮਜੀਤ, ਸਰਦਾਰ ਪਰਮਜੀਤ ਸਿੰਘ ਸੰਧੂ ਜਿਹੜੇ ਨੇ ਜੀ ਜੀ ਤੁਹਾਡੇ ਜਿਹੜੇ ਨੇ ਭਤੀਜੇ ਨੇ, ਪੁੱਛੋਗੇ ਵਾਲੇ। ਹਾਂਜੀ, ਪੁੱਛੋਕਿਆਂ ਵਾਲੇ। ਉਸ ਖਾਨਦਾਨ ਨਾਲ ਕਿਸ ਤਰ੍ਹਾਂ ਦਾ ਤਲਕ ਹੈ, ਔਰ ਤੁਸੀਂ ਹੁਣ ਤੱਕ ਕਿੰਨੀ ਦਫਾ ਜਿਹੜਾ ਨਾ ਇੰਡੀਆ ਜਾ ਚੁੱਕੇ? ਮੈਂ ਜੀ 3 ਦਫਾ ਇੰਡੀਆ ਜਾ ਚੁੱਕੇ। ਹਾਂਜੀ। ਤੇ ਉਹ ਵੀ ਮੇਰੇ ਕੋਲ ਕਾਫੀ ਦਫਾ ਆ ਚੁੱਕੇ ਨੇ। ਠੀਕ ਹੋ ਗਿਆ। ਸ਼ਾਦੀਆਂ ਤੇ ਵੀ ਜਾਈਦਾ, ਗਮੀਆਂ ਤੇ ਵੀ ਜਾਈਦਾ। ਹਾਂਜੀ। ਉਹਨਾਂ ਨੇ ਇੱਕ ਗੱਲ ਕੀਤੀ, ਮੇਰੇ ਚਾਨਣ ਸਿੰਘ ਸਾਰੇ ਨਾਲ ਸਨ ਜੀ। ਚਾਨਣ ਸਿੰਘ ਨੇ ਗੱਲ ਕੀਤੀ, ਚਾਚਾ ਜੀ। ਮੈਂ ਕਿਹਾ ਦੱਸੋ ਜੀ। ਉਹਨੇ ਕਿਹਾ ਆ ਸਾਡਾ ਹੈ ਉਹ ਕੀ ਹੁਣ ਸ਼ਮਸ਼ਾਨ ਘਾਟ। ਹਾਂਜੀ। ਮੈਂ ਕਿਹਾ ਉਹ ਕਿਹੜਾ? ਅਜੀ ਤਾਂ ਅਸੀਂ ਸਾੜਨੇ ਆ। ਮੈਂ ਪਰਾਂ ਮੈਂ ਮਸੇ ਦੇ ਛੱਡਿਆ ਮੈਨੂੰ ਇਧਰ ਵਾਰਤਾ ਬੜੀ ਹਾਸਲ ਪਈ ਨਾਲ ਮੁਸਲਮਾਨਾਂ ਦੀਆਂ ਦੁਕਾਨਾਂ ਸਨ। ਉਹ ਚਾਨਣ ਸਿੰਘ ਨੂੰ ਡਰਦੇ ਹੋ ਗਈ ਬੋਲੇ। ਹਾਂਜੀ। ਤੇ ਤੁਹਾਡੀ ਆਵਾਜ਼ ਇਸੇ ਤਰ੍ਹਾਂ ਹੀ, ਕਿਹੜੀ ਜਗ੍ਹਾ ਤੇ ਤੁਸੀਂ ਜਾਂਦੇ? ਮੈਂ ਜਿੱਥੇ ਵੀ ਜਾਂਦੇ ਮੇਰੀ ਆਵਾਜ਼ ਅਜੇ ਟੈਲੀਫੋਨ ਬੇਟੇ ਕਰਦੇ ਨਾ ਬਿੱਲੀ, ਉਹ ਕਹਿੰਦੇ ਚੋਰ ਸਾਹਿਬ ਤੁਸੀਂ ਸਾਡੀਆਂ ਆਵਾਜ਼ਾਂ ਬਹਿ ਗਈਆਂ ਨੇ, ਤੁਹਾਡੀ ਉੱਥੇ ਦੀ ਉੱਥੇ। ਮੈਂ ਕਿਹਾ ਮੇਰੇ ਬਾਪ ਦੀ 98 ਸਾਲ ਦੀ ਉਮਰ ਵਿੱਚ ਉਹਨਾਂ ਦੀ ਆਵਾਜ਼ ਵੀ ਇੱਥੇ ਦੀ ਇੱਥੇ। ਤੇ ਅੱਲਾ ਦਾ ਕਰਮ। ਕਿਸ਼ੋਰ ਸਾਹਿਬ, ਜਿਹੜਾ ਆਪਣਾ ਪਿੰਡ ਹੈ ਭੋਇਆ ਆਸਲ, ਜੀ ਜੀ, ਸੀ ਖਾਨਦਾਨੀ ਇੱਥੇ ਬੈਠੇ ਹੋਏ ਜੀ। ਖਾਨਦਾਨ ਇਹਦੇ ਆਲ ਦੁਆਲੇ ਜਿਹੜੇ ਮਸ਼ਹੂਰ ਪਿੰਡ ਨੇ ਉਹ ਕਿਹੜੇ ਕਿਹੜੇ ਗਵਾਂਢ ਪਿੰਡ? ਸਭ ਤੋਂ ਵੱਡਾ ਪਿੰਡ ਦੇ ਨਾਲ 2.5 ਕਿਲੋਮੀਟਰ ਹੈ ਸੁਜਾਨ ਸਿੰਘ। ਸੁਜਾਨ ਸਿੰਘ। ਸੁਜਾਨ ਸਿੰਘ ਉਹ ਮੇਰੇ ਪੜਦਾਦੇ। ਅੱਛਾ ਅੱਛਾ। ਤੁਹਾਡੇ ਪੜਦਾਦਾ ਜੀ ਦਾ ਨਾਮ ਸੁਜਾਨ ਸਿੰਘ। ਸੁਜਾਨ ਸਿੰਘ। ਠੀਕ। ਚੰਗਾ ਸਿੰਘ, ਬਾਗਾ ਸਿੰਘ, ਬਾਗਲੀ ਹੋ ਗਏ, ਵਲਦ ਸੁਜਾਨ ਸਿੰਘ। ਠੀਕ ਹੋ। ਜਦੋਂ ਵਾਲ ਸਾਹਿਬ ਨਾਲ ਰਾਜ਼ੀ ਲੱਗੀ ਹੈ, ਉਸ ਵੇਲੇ ਉਹ ਛੋਟੇ ਸਨ। ਉਸ ਵੇਲੇ ਵਾਲ ਸਾਹਿਬ ਦੇ ਨਾਮ ਵਲਦ ਬਾਗਲੀ ਵਲਦ ਸੁਜਾਨ ਸਿੰਘ। ਹਾਂਜੀ। ਤੇ ਉਹਨਾਂ ਦੀ ਵਿਰਾਸਤ ਕਿਹਨੂੰ ਆ ਗਈ? ਚੌਧਰੀ ਸਰਦਾਰ ਮੁਹੰਮਦ ਵਲਦ ਬਾਗਲੀ। ਗੱਲ ਨਿਬੜ ਗਈ। ਅਸਲਾਮ ਹੈ ਜੀ। ਤੇ ਇਹ ਆਲ ਦੁਆਲ ਦੇ ਜਿਹੜੇ ਮਸ਼ਹੂਰ ਪਿੰਡ ਨੇ ਗਵਾਂਢ, ਇਹ ਕਿਹੜੇ ਕਿਹੜੇ ਨੇ? ਇਹ ਜਨਾਬ ਅਕਰਵਾਲ,
ਇੱਧਰ ਆ ਗਿਆ ਸੁਲਤਾਨ ਸਿੰਘ ਵਾਲਾ ਮੇਰੇ ਪਰਦਾਦਾ ਜੀ ਦਾ, ਨਾਲ ਹਾਕਮ ਸਿੰਘ ਵਾਲਾ, ਨਾਲ ਹੈਗਾ ਆਪਣਾ ਕੋਟ ਅਰਜਨ ਸਿੰਘ, ਇਸ ਤਰ੍ਹਾਂ ਕਰਕੇ ਨਾਲ ਬਗਿਆਣਾ, ਇਹ ਸਾਰੇ ਪਿੰਡ ਇੱਧਰ ਆ ਗੰਡੀਆਂ ਜਿਹੜਾ ਨਾ ਉਹ ਸਰਦਾਰ ਅਵਤਾਰ ਸਿੰਘ ਗੰਡੀਆਂ ਦਾ ਮਾਲਕ ਸੀ। ਅੱਛਾ ਅੱਛਾ, ਜਿਹੜੇ ਆਪਾਂ ਗੰਡੀਆਂ ਦਾ ਪਿੰਡ ਦੱਸ ਰਹੇ ਜੀ, ਉਹ ਸਰਦਾਰ ਅਵਤਾਰ ਸਿੰਘ ਗੰਡੀ ਵਾਲਾ ਸੀ। ਹਾਂਜੀ, ਪਿਆਰ ਸਿੰਘ ਗੱਦੀ ਉਹਨੂੰ ਕਹਿੰਦੇ ਸੀ। ਠੀਕ ਹੋ ਗਿਆ, ਪਿਆਰ ਸਿੰਘ ਗੱਦੀ। ਔਰ ਜਿਹੜਾ ਜੇ ਪੁੱਚੋਗੀ ਜਿਹੜਾ ਜੀ, ਪੁੱਚੋਗੀ ਦੇ ਵਿੱਚ ਪਰਮਜੀਤ ਸਿੰਘ ਦਾ ਆਬਾਈ ਪਿੰਡ। ਠੀਕ ਹੋ ਗਿਆ, ਉਹਨਾਂ ਨੇ ਜਦੋਂ ਇੱਥੇ ਆਏ ਨੇ ਮੈਂ ਉਹਨਾਂ ਨੂੰ ਉੱਥੇ ਲੈ ਕੇ ਗਿਆ। ਠੀਕ ਹੋ ਉੱਥੇ ਕਣਕ ਜੇ ਐਡੀ ਸੀ। तो कहती ने इतने रही भुखे ही मरना शाबाश तेरे ਅਸੀਂ ਵੀ ਤਾਂ ਖਾਣੇ ਪਏ ਉਧਰ ਜਿੰਦੀ 80 ਮਣ ਕਿੱਲੇ ਦੀ ਕਣਕ ਨਿਕਲਦੀ ਸੀ ਨਾ, ਉਹ ਸ਼ਾਮ ਨੂੰ ਬਾਦਾ ਵਾਸਤੇ ਹੋ ਕੇ ਬੈਠਾ ਤੇ ਜਿਹਦੀ 90 ਮਣ ਨਿਕਲਦੀ ਉਹ ਖੁਸ਼ ਹੋ ਐਸੀ ਬਾਤ ਇੱਥੇ ਨਿਕਲਦੀ 90 ਮਣ ਇੱਕ ਜੀ ਸਰ ਬਹੁਤ ਇਹ ਤੁਸੀਂ ਗਏ ਤਿੰਨ ਦਫਾ ਤੁਸੀਂ ਗਏ ਜੀ। ਉਹਨਾਂ ਦਾ ਵੇਖੋ ਇੱਥੇ ਕੋਈ ਪੰਜਾਬੀ ਆ ਜਾਂਦਾ ਨਾ ਕਿ ਪਹਿਲੇ ਤਾਂ ਪੰਜਾਬੀ ਹੈ ਜੀ ਜੀ, ਫਿਰ ਉਸ ਤੋਂ ਬਾਅਦ ਕੋਈ ਉਹਦਾ ਮਜ਼ਹਬ ਹੈ, ਉਹ ਚਾਹੇ ਸਿੱਖ ਹੈ ਮੁਸਲਮਾਨ। ਹਾਂਜੀ ਹਾਂਜੀ ਬਿਲਕੁਲ ਸਹੀ। ਇੱਥੋਂ ਦੇ ਲੋਕ ਬਹੁਤ ਪਿਆਰ ਕਰਦੇ ਨੇ, ਬਹੁਤ ਜ਼ਿਆਦਾ। ਔਰ ਅਗਰ ਤੁਸੀਂ ਉੱਥੇ ਗਏ ਤੁਹਾਡਾ ਉਹਨਾਂ ਕਿਵੇਂ ਇਸਤਕਬਾਲ ਕੀਤਾ? ਮੈਂ ਕਹਿੰਦਾ ਜਦੋਂ ਮੈਂ ਪਹਿਲੀ ਦਫਾ ਗਿਆ ਨਾ 2004 ਚ, ਮੇਰੀ ਬੇਟੀ ਨਾਲ ਸੀ, ਮੇਰੀਆਂ ਦੋ ਨਵਾਸੀਆਂ ਨਾਲ ਸੀ, ਮੇਰਾ ਬੇਟਾ ਨਾਲ ਸੀ, ਮੇਰਾ ਦਾਮਾਦ ਨਾਲ ਸੀ, ਮੇਰਾ ਭਾਈ ਛੋਟਾ ਹੋ ਲਿਆਕਤ ਉਹ ਵੀ ਨਾਲ ਸੀ, ਉਹਦੀ ਆਪਣਾ ਬੇਟੀ ਵੀ ਨਾਲ ਸੀ, ਉਹਦਾ ਬੇਟਾ ਵੀ ਨਾਲ ਸੀ, ਸਭ ਅੱਠ ਜੀ ਗਏ। ਅਸੀਂ ਬਾਈ ਬੱਸ ਜਾਂਦੇ ਸਾਂ, ਦੋਸਤੀ ਬੱਸ ਸਰਵਿਸ। ਉਹਨਾਂ ਨੇ ਜਦੋਂ ਆਪਣੇ ਉਸ ਸਮਾਣੇ ਤੋਂ ਮੇਰਾ ਖਿਆਲ ਹੈ ਕਮ ਅਜ਼ ਕਮ 2000 ਬੁੜੀ ਬੰਦਾ ਜਿਹੜਾ ਬਾਹਰ ਸਾਡੇ 3 ਕਿਲੋਮੀਟਰ ਇਸਤਕਬਾਲ ਲਿਖਾ 2000 ਬੰਦਾ ਔਰ 3 ਕਿਲੋਮੀਟਰ ਬੁੜੀਆਂ ਬੰਦੇ ਨਾਲ ਬੁੜੀਆਂ ਜਫੀ ਪਾਈ ਜਾਣ, ਬੰਦੇ ਮਿਜ਼ਰ ਜਫੀ ਪਾਈ ਜਾਣ। ਉੱਥੇ ਨਾਲ ਇੱਕ ਹੋਟਲ ਸੀ, ਉੱਥੇ ਉਹਨਾਂ ਇੰਤਜ਼ਾਮ ਕੀਤਾ ਸੀ, ਉੱਥੇ ਆਜੋ ਜੀ। ਅੱਛਾ, ਫਿਰ ਕਿੰਨੇ ਦਿਨ ਉੱਥੇ ਰਹੇ ਤੁਸੀਂ? ਅਸੀਂ ਜੇ ਤਕਰੀਬਨ ਪਹਿਲੀ ਵਾਰੀ ਜਦੋਂ ਗਏ ਉਦੋਂ 28 ਦਿਨ ਰਹੇ। 28 ਦਿਨ। ਦੂਸਰੀ ਵਾਰੀ ਗਏ ਤੇ ਅਸੀਂ 24 ਦਿਨ ਰਹੇ। ਠੀਕ ਹੋ ਗਿਆ। ਤੀਸਰੀ ਵਾਰੀ ਗਏ ਤੇ ਅਸੀਂ 20 ਦਿਨ। ਸਰਦਾਰ ਦੂਜੇ ਵੀ ਸਮਝ ਲੈ ਇਹ ਭੱਜਣ ਵਾਲੇ ਹੁੰਦੇ ਸਨ। ਫਿਰ ਇਹ ਜਿਹੜਾ ਇੱਥੇ ਪਰਮਜੀਤ ਸਿੰਘ ਵੀਰ ਵੀ ਆਏ ਸਨ ਇੱਥੇ? ਹਾਂਜੀ, ਉਹ ਤਾਂ ਆਏ 3 ਦਫਾ। ਇੱਕ ਦਫਾ ਸ਼ਾਦੀ ਤੇ ਆਏ ਨੇ, ਉਸ ਤੋਂ ਬਾਅਦ 3 ਵਾਰੀ ਉਹ ਨਨਕਾਣਾ ਸਾਹਿਬ ਆਏ। ਠੀਕ ਹੋ ਗਿਆ। ਸਾਰਾ ਇੱਥੇ ਅਣਕ ਲੈਂਦੇ ਸਨ ਸਾਡੇ। ਉਸੇ ਵੇਲੇ ਅਸੀਂ ਲੈ ਕੇ ਗੱਡੀ ਉੱਤੇ ਪਹੁੰਚੀ ਹੁੰਦੀ ਸੀ ਤੇ ਫਿਰ ਲੈ ਕੇ ਆਈਦਾ। ਤੇ ਤੁਹਾਡੀ ਗੱਲਬਾਤ ਹੁੰਦੀ ਰਹਿੰਦੀ ਉਹਨਾਂ ਨਾਲ? ਜੀ, ਗੱਲ ਹੁੰਦੀ ਸੀ। ਹਾਂ, ਉਹਨਾਂ ਮੈਨੂੰ ਕਿਹਾ ਸੀ ਅੱਜ ਜੀ ਵੀਰ ਜੀ ਜਿਹੜੀ ਅਸੀਂ ਵੀਡੀਓ ਬਣਾ ਰਹੇ ਹਾਂ ਨਾ ਜੀ, ਤੇ ਚੌਧਰੀ ਅਸਲਮ ਸਾਹਿਬ ਨੂੰ ਜਿਹੜਾ ਨਾ ਖਸੂਸੀ ਜਿਹੜੀ ਇਸ ਵੀਡੀਓ ਵਾਸਤੇ ਪਰਮਜੀਤ ਸਿੰਘ ਜਿਹੜੇ ਨੇ ਕਿ ਜ਼ਿਲ੍ਹਾ ਪਟਿਆਲਾ ਦੇ ਵਿੱਚ ਰਹਿੰਦੇ ਨੇ, ਉਹਨਾਂ ਦਾ ਸ਼ਹਿਰ ਸਮਾਣਾ ਜੀ, ਤਹਿਸੀਲ ਸਮਾਣਾ, ਜ਼ਿਲ੍ਹਾ ਪਟਿਆਲਾ। ਹਾਂਜੀ, ਤੇ ਉਥੋਂ ਦੇ ਜਿਹੜਾ ਨਾ ਉਹਨਾਂ ਦੀ ਕਾਵਸ਼ ਦੇ ਨਾਲ, ਉਹਨਾਂ ਦੇ ਤਾਵਨ ਦੇ ਨਾਲ ਇਹ ਵੀਡੀਓ ਜਿਹੜਾ ਨਾ ਕਿ ਅਸੀਂ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ। ਇਹਨਾਂ ਦਾ ਜਿਹੜੇ ਬਲੱਡ ਰਿਲੇਸ਼ਨ ਹੈ ਇਹ ਉਸ ਹਿਸਾਬ ਨਾਲ ਜਿਹੜਾ ਨੇ ਚੌਧਰੀ ਅਸਲਮ ਸਾਹਿਬ ਉਹਨਾਂ ਦੇ ਚਾਚਾ ਜੀ ਲੱਗਦੇ ਨੇ। ਤੇ ਫਿਰ ਪਾਰਟੀਸ਼ਨ ਦੇ ਟਾਈਮ 1855 ਦੇ ਵਿੱਚ ਜਿਹੜਾ ਨਾ ਕਿ ਦਾਦਾ ਜੀ ਜਿਹੜੇ ਸਨ ਬਾਗ ਅਲੀ ਤੇ ਉਹ ਮੁਸਲਮਾਨ ਹੋ ਗਏ, ਸੁਜਾਨ ਸਿੰਘ ਉਹ ਮੁਸਲਮਾਨ ਹੋ ਗਏ। ਇਹ ਫਿਰ ਜਿਹੜਾ ਨਾ ਖਾਨਦਾਨ ਇੱਥੇ ਰਿਹਾ ਔਰ ਸਾਰੇ ਸਿੱਖ ਆਪ ਦੇ ਜਿੰਨੇ ਘਰ ਦੀਆਂ ਸੋਨਾ ਜ਼ੇਵਰ ਦੀਆਂ ਚਾਬੀਆਂ ਸਾਡੇ ਘਰ ਛੱਡ ਗਏ। ਤੇ ਵਾਲਾ ਸਾਹਿਬ ਨੇ ਪਾਲਿਸ਼ ਦਿੱਤੀ ਕਿ ਤੁਸੀਂ ਜਾਣੋ ਤੁਹਾਡਾ ਕੰਮ। ਉਹ ਸ਼ਰੀਫ ਇਨਸਾਨ ਦਾ ਇਹਨਾਂ ਨੂੰ ਸਾਰਾ ਪਤਾ। ਅੱਛਾ, ਇਹ ਚੋਈ ਸਾਹਿਬ ਹੁਣ ਜਿਹੜਾ ਆਪਣੇ ਕੋਲੇ ਘਰ ਹੈ ਉਹ ਪੁਰਾਣਾ ਉਸ ਟਾਈਮ ਦਾ ਵੀ ਕੋਈ ਹੈ ਯਾਦਗਿਰੀ ਕਿ ਨਵਾਂ ਹੀ ਸਾਰਾ ਜਿਹੜਾ ਨਾ ਕਿ ਆਪਾਂ? ਨਹੀਂ, ਉਸ ਤੋਂ ਬਾਅਦ ਬੜੇ ਵੱਡੇ ਦਰਵਾਜ਼ੇ ਜਿਹੜੇ ਉਹ ਬਣਾ ਕੇ ਗਏ ਸਨ। ਉਸ ਤੋਂ ਬਾਅਦ ਫਿਰ ਥੋੜੇ ਤਰੇੜਾਂ ਆ ਗਈਆਂ, ਇੰਨੇ ਚਿਰ ਤੱਕ ਬਣੇ ਸਨ। ਤੇ ਮਸਜਿਦ ਦਾ ਦਰਵਾਜ਼ਾ ਸਾਡੀ ਸਾਂਝੀ ਹੁੰਦੀ ਸੀ। ਅਜੇ ਤੱਕ ਮਸਜਿਦ ਦੀ ਦੀਵਾਰ ਸਾਡੀ ਮੁਸ਼ਤਰਕਾ ਆ ਰਹੀ। ਠੀਕ ਹੋ ਗਿਆ। ਅੱਲਾਹ ਤਾਲਾ ਅੱਗੇ ਕਿਸੇ ਨੂੰ ਕਿਹਾ ਮੈਂ ਕਿ ਆਪ ਜਾਣਾ ਗੁਆਂਢੀਆਂ ਨਾਲ, ਅਸੀਂ ਵੀ ਤੇਰੇ ਗੁਆਂਢੀ। ਤੇ ਸਾਡੇ ਰੱਬ ਨੇ ਬੜੀ ਇੱਜ਼ਤ ਰਾਣਾ ਸਾਹਿਬ ਨੇ, ਮੁਹੰਮਦ ਅਨਵਰ ਸਾਹਿਬ ਬਹੁਤ ਇੱਜ਼ਤ ਨਾਲ ਨਵਾਜ਼ਿਆ। ਮੈਂ ਚੋਈ ਸਾਹਿਬ ਮੈਂ ਜਦੋਂ ਆਇਆ ਨਾ ਜੀ, ਹੁਣ ਵੇਖੋ ਕਿੱਡਾ ਵੱਡਾ ਹੁਣ ਤਾਂ ਸ਼ਹਿਰ ਬਣ ਗਿਆ ਪੋਇਆ। ਸ਼ਹਿਰ ਤੋਂ ਵੀ ਅੱਗੇ ਨਿਕਲ ਗਈ ਗੱਲ। 1970 ਦੀ ਮਰਦਮਸ਼ੁਮਾਰੀ ਚ 3170 ਬੰਦੇ ਸਨ। 3170। ਤੇ ਹੁਣ ਜਿਹੜੀ ਨਿਸ਼ਾਨਦੇਹੀ ਹੋਈ ਹੈ, ਮਰਦਮਸ਼ੁਮਾਰੀ ਹੋਈ ਹੈ, 26000 ਤੋਂ ਬਾਹਰ ਕਰ ਗਈ। ਔਰ 26000 ਦੇ ਵਿੱਚ ਪੂਰੇ ਪਿੰਡ ਦੇ ਵਿੱਚ ਇੱਕ ਵਾਰੀ ਕਹਿ ਦੇਣਾ ਵੀ ਚੌਧਰੀ ਅਸਲਮ ਸਾਹਿਬ ਨੂੰ ਮਿਲਣਾ ਤੇ ਆਂਦੇ ਆਜੋ ਤੁਹਾਨੂੰ ਮੈਂ ਛੱਡ ਆਂ। ਮੈਂ ਛੱਡਾਂ। ਤੇ ਇਹ ਇੱਜ਼ਤ ਅੱਲਾਹ ਨੇ ਬਹੁਤ ਜ਼ਿਆਦਾ ਉਸ ਮਾਲਕ ਨੇ ਬੜੀ ਕੀਤੀ। ਤੇ ਲੋ ਚੌਧਰੀ ਸਾਹਿਬ ਦੇ ਵਾਲਿਦ ਸਾਹਿਬ ਦੀ ਦਾਨ ਕੀਤੀ ਜਿਹੜੀ ਹੈ, ਵਕਫ ਕੀਤੀ ਹੋਈ ਜਿਹੜਾ ਕਬਰਸਤਾਨ ਹੈ, ਉਹ ਵੀ ਇਸ ਪਿੰਡ ਦੇ ਵਾਸਤੇ ਜਿਹੜਾ ਨਾ ਕਿ ਵਕਫ ਹੈ। ਔਰ ਦੂਸਰਾ ਇੱਕ ਮਸਜਿਦ ਹੈ ਜੀ, ਮਸਜਿਦ ਜਿਹੜੀ ਹੈ ਨਾ ਉਹ ਵੱਡੀ ਮਸਜਿਦ ਸਦੀਕ ਵੱਡੀ ਮਸਜਿਦ, ਸਭ ਤੋਂ ਵੱਡੀ ਮਸਜਿਦ। ਇਹ ਅੱਲਾਹ ਨੇ ਇਹਨਾਂ ਨੂੰ ਖਾਸ ਜਿਹੜਾ ਨਾ ਇੱਜ਼ਤ ਦਿੱਤੀ ਹੈ। ਔਰ ਮੇਰੀ ਤੇ ਆਪਣੇ ਦਾਦਾ ਜੀ ਤੋਂ ਲੈ ਕੇ ਸਾਡੀ ਦੀਵਾਰ ਅੱਜ ਤੱਕ
ਮਸਜਿਦ ਨਾਲ ਮੁਸ਼ਤਰਕ ਹੈ। ਮੁਸ਼ਤਰਕ ਹੈ ਜੀ। ਚੌਧਰੀ ਸਾਹਿਬ ਬਹੁਤ ਸ਼ੁਕਰੀਆ ਜੀ ਨਾ ਤੁਹਾਡੇ ਜੀ ਨਾ, ਤਾਵਨ ਦਾ ਬਹੁਤ ਜੀ, ਨਾ ਤੁਹਾਡੀ ਮੁਹੱਬਤ ਦਾ। ਮੈਨੂੰ ਖੁਸ਼ੀ ਹੋਈ ਹੈ ਕਿ ਅੱਲਾ ਦੀ ਕਿਸਮਤ ਤੁਸੀਂ ਪਰਮਜੀਤ ਸਿੰਘ ਨਾਲ ਮਿਲ ਕੇ ਤੇ ਇੱਧਰ ਆ ਜੀ। ਕਦੋਂ ਗਏ ਸੀ ਤੁਸੀਂ? ਮੈਂ ਚਾਹੁੰਦਾ ਕਿ ਜੀ ਸਾਡਾ ਪਿੰਡ ਵੀ ਵਿਖਾਓ ਤੇ ਮੇਰੇ ਚਾਚਾ ਜੀ ਵੀ ਵੀਡੀਓ ਬਣਾ ਕੇ ਨਾ ਜੀ ਉਹ ਮੈਨੂੰ ਸੈਂਡ ਕਰੋ। ਸੈਂਡ ਕਰੋ। ਅਜੇ ਗਏ ਨਹੀਂ ਜੇ ਤੁਸੀਂ ਉੱਧਰ। ਹਾਂਜੀ ਮੈਂ ਜੀ ਗਿਆ ਨਹੀਂ। ਜ਼ਿੰਦਗੀ ਰਹੀ ਹਾਂਜੀ ਤੁਹਾਡੇ ਨਾਲ ਬਹੁਤ ਹੈ ਇਨਸ਼ਾਅੱਲਾ ਕਿ ਜਦੋਂ ਹੁਣ ਉਹਨਾਂ ਨੇ ਕਰਨੀ ਪਰਮਜੀਤ ਸਿੰਘ ਦੀ ਸ਼ਾਦੀ, ਜੀ ਜੀ ਆਪਾਂ ਆਪਦੇ ਉਹਨਾਂ ਖਰਚਾ ਆ ਵੀ ਕਰਨਾ ਹੈ। ਜੀ ਠੀਕ ਬਾਈ ਏਅਰ ਕੈਨੇਡਾ ਹਾਂਜੀ। ਤੇ ਜਾਂ ਦੁਬਈ ਹਾਂਜੀ। ਜਾਂ ਉੱਥੋਂ ਫਿਰ ਬਾਈ ਏਅਰ ਹਿੰਦੁਸਤਾਨ। ਠੀਕ ਹੈ ਜੀ। ਲੋ ਸਰ ਜੀ ਇਹ ਸੀ ਵਾਅਦੇ ਔਰ ਇਹ ਸੀ ਇਨਸ਼ਾਅੱਲਾ। ਮੁਹੱਬਤ ਜੀ ਚੌਧਰੀ ਸਾਹਿਬ ਦੀ। ਤੁਹਾਡੇ ਆਉਣ ਦੀ ਮੁਹੱਬਤ। ਹਾਂਜੀ ਚੌਧਰੀ ਸਾਹਿਬ ਨੂੰ ਰੱਬ ਸਲਾਮਤ ਰੱਖੇ ਜੀ। ਆਮੀਨ ਸੁਮਾ। ਤੇ ਮਿਲਨੇ ਆਵਾਂਗਾ ਦੁਬਈ ਵੱਲੋਂ ਹੋ ਕੇ ਤੇ ਦੁਬਈੋਂ ਵੀਜ਼ਾ ਮੇਰੇ ਨਾਲ ਇਹ ਵੀ ਆਉਣਗੇ ਭੱਟੀ ਸਾਹਿਬ ਵੀ। ਪਹਿਲੇ ਦੁਬਈ ਜਾਵਾਂਗੇ, ਦੁਬਈੋਂ ਵੀਜ਼ਾ ਤੁਹਾਡੇ ਨਾਲ ਲਵਾ ਕੇ ਤੇ ਫਿਰ ਤੁਹਾਡੇ ਘਰ ਵੜਾਂਗੇ। ਹਾਂਜੀ ਉਹ ਨਹੀਂ ਲੱਗਣੇ ਵੀਜ਼ੇ ਤਾਂ ਬੰਦ ਕੀਤੇ ਨੇ, ਉਹਨਾਂ ਵੀ ਬੰਦ ਕੀਤੇ ਨੇ, ਹੁਕੂਮਤ ਪਾਕਿਸਤਾਨ ਨੇ ਵੀ ਬੰਦ ਕੀਤੇ ਨੇ। ਸਿਰਫ ਨਨਕਾਣੇ ਤੁਸੀਂ 2000 ਸੇ ਖਾ ਸਕਦੇ ਹੋ। ਹਾਂਜੀ ਕਿਹੜੇ ਕਿ ਮਹਾਰਾਣੀ ਨੂੰ ਕਹਿ ਕੇ ਨਾ ਜੀ ਐਮਬੈਸੀ ਲੱਗ ਗਈ। ਚਲੋ ਕਰ ਲਿਆ ਜੇ ਵੀ ਸਪੈਸ਼ਲ ਐਮਰਜੈਂਸੀ ਵੀਜ਼ਾ ਹੈ। ਐਮਰਜੈਂਸੀ ਵੀਜ਼ਾ ਲਵਾ ਦਿਓ। ਮੈਂ ਸਾਡਾ ਵੀਜ਼ਾ ਲੱਗ ਜਾਏ ਮੈਂ ਆ ਜਾਵਾਂਗਾ। ਤੇ 527 ਕਿਲੋਮੀਟਰ ਤੇ ਦਿੱਲੀ ਹੈ ਤੇ 2-250 ਕਿਲੋਮੀਟਰ ਅੱਗੇ ਤੁਹਾਡਾ ਸਮਾਣਾ ਹੈ। ਹਾਂਜੀ ਬੜੇ ਜੀ ਨਾ ਕੀ ਬਾਤ ਹੈ। ਇਹ ਬੜਾ ਜ਼ਿੰਦਾਬਾਦ ਬੰਦਾ ਹੈ। ਠੀਕ ਹੈ ਜਨਾਬ, ਭਾਗਿਓ ਲੈ ਜਾਓ। ਜਿਵੇਂ ਤੁਸੀਂ ਲਗਾਇਆ ਸਾਡੇ ਰਾਣਾ ਮੁਹੰਮਦ ਇਕਬਾਲ ਸਪੀਕਰ ਪੰਜਾਬ ਅਸੈਂਬਲੀ ਨੂੰ, ਅੱਜ ਵੀ ਉਹ ਯਾਦ ਕਰਦੇ ਨੇ। 24 ਗੱਡੀਆਂ ਸਿਆਂਜੀਆਂ ਨੂੰ ਲੈਣ ਵਾਸਤੇ ਅੱਗੇ ਪਿੱਛੇ ਹਾਰ ਢੋਲ ਢਮੱਕਾ ਤੋੜ ਉਹਨਾਂ ਦੇ ਪਿੰਡ ਤੱਕ। ਤੇ ਇਹਨਾਂ ਨੂੰ ਮੈਂ ਕਿਹਾ ਸੀ, ਮੈਂ ਕਿਹਾ ਜੀ ਰਾਣਾ ਸਾਹਿਬ ਨਾਰਾਜ਼ ਹੋ ਗਏ ਨਾ ਤਾਂ ਮੈਂ ਤੁਹਾਨੂੰ ਪਾਕਿਸਤਾਨ 'ਚ ਨਹੀਂ ਵੜਦੇ। ਮੈਂ ਨੰਬਰ ਤੁਹਾਨੂੰ ਸੈਂਡ ਕਰਾਂਗਾ, ਤੁਸੀਂ ਉਹਦਾ ਨੰਬਰ ਰਾਣਾ ਸਾਹਿਬ ਨਾਲ ਗੱਲ ਕਰ ਲਿਆ ਜੀ। ਉਹ ਵਜ਼ੀਰੇ ਕਾਨੂੰਨ ਨੇ, ਵਜ਼ੀਰੇ ਕਾਨੂੰਨ ਪੰਜਾਬ ਨੇ। ਠੀਕ ਹੈ ਠੀਕ ਹੈ, ਮੈਂ ਨੰਬਰ ਤੁਹਾਨੂੰ ਸੈਂਡ ਕਰਵਾ ਦੇਣਾ ਘਰ ਜਾ ਕੇ। ਤੇ ਰਾਣਾ ਸਾਹਿਬ ਨਾਲ ਤੁਸੀਂ ਕਰ ਲਿਆ ਜੇ, ਉਹ ਵਜ਼ੀਰੇ ਕਾਨੂੰਨ ਨੇ ਤੇ ਹੋ ਸਕਦਾ ਉਹਨਾਂ ਨਾਲ ਸਾਡਾ ਵੀ ਲੱਗ ਜੇ। ਉਹਨਾਂ ਹੀ ਕਰਾਉਣ ਲਿਖਣਾ ਜੀ। ਹਾਂ ਬਿਲਕੁਲ ਸਹੀ ਹੈ। ਖੁਸ਼ ਰਹੋ। ਮੇਰੀ ਬਹੂ ਬੇਟੀ ਨੂੰ, ਬੱਚਿਆਂ ਨੂੰ, ਸਾਰਿਆਂ ਨੂੰ ਮੇਰੇ ਵੱਲੋਂ ਆਪਣਾ ਸਤਿ ਸ੍ਰੀ ਅਕਾਲ ਕਹਿਣਾ। ਤੁਸੀਂ ਐਂਡੇ ਵੀਰ ਜੀ। ਅੱਛਾ ਅੱਛਾ ਹੋਰ ਤੁਸੀਂ ਕਿੰਨਾ ਪੁੱਛ ਰਹੇ ਸੀ ਸਰ? ਹਾਂਜੀ हाँ ठीक है अल्हम्दुलिल्लाह। बाहर बैठे हैं बड़ा ओपन, उमें मेरी आवाज भी उमें ਅੱਜ ਵੀ ਵੇਖੋ ਅਸੀਂ ਟ੍ਰੇਨ ਦੇ ਕੋਲ ਹੀ ਬੈਠੇ ਜੇ। ट्रेन दे कोल ਆ ਰਹੀ ਨਜ਼ਰ? ट्रेन दे कोल बाहर बैठे हैं। बिल्कुल ठीक ठाक ने। उन्हां दी वड्डी बेटी मेरी नवासी MBBS रूस विचों रशिया तो करके जनरल अस्पताल लाहौर दे विच ते 2 बेटियां उन्हां दियां वकालत करदियां पईयां ने। ਹਾਂਜੀ ਅੱਛਾ ਆ ਕੋਰਸ ਪੂਰਾ ਹੋ ਗਿਆ ਤੇ ਜਨਰਲ ਹਸਪਤਾਲ ਲਾਹੌਰ ਦੇ ਵਿੱਚ ਲੱਗ ਗਈ। ਹਾਂਜੀ ਮਾਸ਼ਾਅੱਲਾ ਉਹ ਬਣ ਗਈ ਹੈ। ਇਹ ਉਦੋਂ ਪਹਿਲੀ ਵਾਰੀ ਜਦੋਂ ਗਏ ਨਾ 2004 ਚ ਇਹ ਨਾਲ ਸੀ, ਦੋਵੇਂ ਭੈਣਾਂ ਛੋਟੀਆਂ ਨਾਲ ਸਨ। ਖੈਰ ਮੁਬਾਰਕ। ਲੋ ਸਰਦਾਰ ਜੀ ਖੁਸ਼ ਜੀ ਅੱਜ ਵੀ ਵੀਡੀਓ ਵੇਖ ਕੇ ਫਿਰ? ਮੈਂ ਵੀ ਤੇਰਾ ਹੁੰਦਾ ਵੇਖ ਲਿਆ। ਥੈਂਕ ਯੂ। ਅੱਜ ਮੈਂ ਆਖਿਆ ਵੀ ਸਾਰੇ ਜਿਹੜਾ ਨਾ ਤੁਹਾਡੀਆਂ ਰੀਝਾਂ ਲਾ ਦਈਏ। ਨਿੱਜ ਲੈ ਗਈਆਂ ਨੇ ਤੇ ਇਹ ਫਿਰ ਮੈਂ ਨਾ ਵੀਡੀਓ ਤੇ ਐਡਿਟ ਕਰਕੇ ਫਿਰ ਤੁਹਾਨੂੰ ਮੈਂ ਸੈਂਡ ਕਰ ਦਿਆਂਗਾ। ਤੁਹਾਡੀ ਸੁਣ ਮੈਂ ਜਨਾਬ ਆਵਾਂਗੇ, ਅਸੀਂ ਦੋਵੇਂ ਆਵਾਂਗੇ ਜੀ। ਓਕੇ ਜੀ ਫਿਰ ਓਕੇ ਜੀ ਅੱਲਾ ਹਾਫਿਜ਼। ਸਤਿ ਸ੍ਰੀ ਅਕਾਲ।